ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 26 ਜੂਨ 2020 12 ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਿੰਗ ਕੇਬਲ, ਬੈਕਪਾਕ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਬਹੁਤ ਹੀ ਅਹਿਮ ਖਬਰ ਨਾਲ ਕਰਨ ਜਾ ਰਹੇ ਹਾਂ। ਸੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਇਸ ਖਬਰ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਅਮਰੀਕਾ ਦੀ ਪ੍ਰਧਾਨਗੀ ਚੋਣ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੇ ਆਪਣੇ ਪਾਲਿਸੀ ਪੇਪਰ ਵਿੱਚ ਕਸ਼ਮੀਰੀਆਂ ਲਈ ਹਾਂ ਦਾ ਨਾਰਾ ਮਾਰਿਆ ਹੈ। ਬਾਈਡਨ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਕਸ਼ਮੀਰੀਆਂ ਦੇ ਜੋ ਮੁੱਢਲੇ ਹੱਕ ਨੇ ਉਹਨਾਂ ਨੂੰ ਬਹਾਲ ਕਰੇ। ਇਸੇ ਤਰ੍ਹਾਂ ਉਹਨਾਂ ਨੇ ਭਾਰਤੀ ਕਾਨੂੰਨਾਂ CAA ਅਤੇ NRC ਦੇ ਖਿਲਾਫ ਵੀ ਆਵਾਜ਼ ਉਠਾਈ ਹੈ। ਇਸ ਕਸ਼ਮੀਰ ਦੇ ਜੋ ਬਾਈਡਨ ਦੇ ਜੋ ਬਿਆਨ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਕਸ਼ਮੀਰੀ ਜੋ ਮੁੱਦਾ ਹੈ ਉਸ ਬਾਰੇ ਵੀ ਗੱਲਬਾਤ ਹੋਏਗੀ। ਨਾਲ ਹੀ ਕਰੋਨਾ ਅਪਡੇਟ ਬਾਰੇ ਵੀ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਮੁੱਦੇ ਤੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਗਲਵਾਨ ਵੈਲੀ ਤੋਂ ਇਲਾਵਾ ਵੀ ਦੂਸਰੇ ਸੈਕਟਰ ਵਿੱਚ ਵੀ ਕਾਫੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਔਰ ਚੀਨ ਦਾ ਜੋ ਰਵੱਈਆ ਹੈ ਉਹ ਭਾਰਤ ਪ੍ਰਤੀ ਕਾਫੀ ਸਖਤ ਹੁੰਦਾ ਜਾ ਰਿਹਾ ਹੈ ਔਰ ਅਮਰੀਕਾ ਨੇ ਇਸ ਮਾਮਲੇ ਵਿੱਚ ਆਪਣੀ ਦਿਲਚਸਪੀ ਦਿਖਾਣੀ ਸ਼ੁਰੂ ਕਰ ਦਿੱਤੀ ਹੈ। ਸੋ ਇਸੇ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ। ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਭਾਰਤੀ ਇੰਟੈਲੀਜੈਂਸੀ ਏਜੰਸੀਆਂ ਵੱਲੋਂ ਚਲਾਈ ਜਾ ਰਹੀ ਹੈ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਬਣਾ ਦਿੱਤਾ ਹੈ ਔਰ ਦੂਸਰੇ ਪਾਸੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਫਸਾਇਆ ਜਾ ਰਿਹਾ ਹੈ, ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਸਰਕਾਰੀ ਦਲਾਲਾਂ ਵੱਲੋਂ ਖਾਲਿਸਤਾਨ ਅਤੇ ਸਿੱਖ ਕੌਮ ਦੇ ਖਿਲਾਫ ਬੜਾ ਕੋਝਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਵੇਰਵੇ ਨਾਲ ਗੱਲਬਾਤ ਕਰਾਂਗੇ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ, ਨੇਪਾਲ, ਭੂਟਾਨ ਆਦਿ ਭਾਰਤ ਦੇ ਜੋ ਟਕਰਾਅ ਸੰਬੰਧੀ ਸਾਨੂੰ ਆਪਣੇ ਦਰਸ਼ਕਾਂ ਵੱਲੋਂ ਜਿਹੜੀਆਂ ਈਮੇਲਸ ਮਿਲੀਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਜੋ ਇਸ਼ੂ ਨੇ ਉਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਇਸ ਵੇਲੇ ਦੁਨੀਆ ਦੇ ਇਹਨਾਂ ਦੋਨਾਂ ਹੀ ਮੁਲਕਾਂ 'ਚ ਇੱਕ ਪਾਸੇ ਅਮਰੀਕਾ ਦੇ ਵਿੱਚ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਵੰਬਰ ਦੇ ਵਿੱਚ ਹੈ, ਚੋਣ ਐਕਟੀਵਿਟੀ ਵੀ ਅਜੇ ਤੱਕ ਆਪਣੇ ਗੇਅਰ ਅਪ ਤੱਕ ਹੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਹੈ ਕਿਉਂਕਿ ਕੋਰੋਨਾ ਵਾਇਰਸ ਨੇ ਅਮਰੀਕਾ ਨੂੰ ਬੜੀ ਬੁਰੀ ਤਰ੍ਹਾਂ ਝੰਬਿਆ ਔਰ ਇੱਕ ਸਟੇਜ ਤੇ ਲੱਗਦਾ ਸੀ ਕਿ ਵੀ ਵਰਸਟ ਸਿਚੁਏਸ਼ਨ ਓਵਰ ਹੋ ਗਈ ਹੈ, ਖਾਸ ਤੌਰ ਤੇ ਨਿਊਯਾਰਕ ਦੇ ਹਵਾਲੇ ਨਾਲ ਜਿੱਥੇ 30,000 ਤੋਂ ਜ਼ਿਆਦਾ ਡੈਥਸ ਹੋਈਆਂ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਵੀ ਅਮਰੀਕਾ ਦੇ ਵਿੱਚ ਇਸ ਕੋਰੋਨਾ ਦਾ ਵਾਈਡ ਸਪਰੈਡ ਹੈ ਔਰ ਕੱਲ ਦੀਆਂ ਖਬਰਾਂ ਨੇ ਕਿ ਕੱਲ ਇੱਕ ਦਿਨ ਦੇ ਵਿੱਚ ਅਮਰੀਕਾ ਦੇ ਵਿੱਚ 40,000 ਕੋਰੋਨਾ ਪੋਜ਼ਿਟਿਵ ਕੇਸ ਆਏ ਨੇ। ਸੋ 10 ਤੋਂ ਜ਼ਿਆਦਾ ਸਾਊਥੀਅਨ ਸਟੇਟਾਂ ਔਰ ਜੋ ਯੂਰਪ ਦੇ ਵਿੱਚ ਇਹਦਾ ਮਾਡਲ ਉੱਭਰ ਰਿਹਾ ਹੈ ਕਿ ਰਿਲੈਪਸ ਜਿਹਨੂੰ ਕਹਿੰਦੇ ਨੇ ਕਿ ਦੁਬਾਰਾ ਹੋਣਾ। ਇੱਕ ਸਟੇਜ ਤੇ ਉਹਨਾਂ ਨੇ ਬਹੁਤ ਸਾਰੀਆਂ
ਇੰਸਟੀਟਿਊਸ਼ਨਸ ਖੋਲਣ ਦੀ ਗੱਲ ਕੀਤੀ, ਲੇਕਿਨ ਹੁਣ ਜਿਸ ਕਿਸਮ ਦਾ ਇਹ ਸਾਰਾ ਮਾਹੌਲ ਬਣਿਆ, ਬਹੁਤ ਰੈਸਟ੍ਰਿਕਸ਼ਨਸ ਦੁਬਾਰਾ ਲਾਗੂ ਹੋ ਰਹੀਆਂ ਨੇ, ਔਰ ਅਮਰੀਕਾ ਦੀਆਂ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਜਿਨ੍ਹਾਂ ਨੂੰ ਇੱਕ ਸਟੇਜ ਦੇ ਉੱਤੇ ਜਿਹੜਾ ਇਸ ਗੱਲ ਦਾ ਕੋਈ ਬਹੁਤੀ ਪਰਵਾਹ ਨਹੀਂ ਸੀ ਕਿ ਨਿਊਯਾਰਕ 'ਚ ਕੀ ਹੋ ਰਿਹਾ ਹੈ ਜਾਂ ਦੂਸਰੇ ਖਿੱਤੇ 'ਚ ਕੀ ਹੋ ਰਿਹਾ ਹੈ, ਉਹ ਬਹੁਤ ਫੁੱਲ ਵੱਲ ਜਾ ਰਹੇ ਸੀ, ਪਰ ਉਹਨਾਂ ਨੇ ਵੀ ਹੁਣ ਜਿਹੜਾ ਕੁਛ ਦੇ ਉੱਤੇ ਪਾਬੰਦੀਆਂ ਲਾਣੀਆਂ ਸ਼ੁਰੂ ਕੀਤੀਆਂ। ਸੋ ਇਸ ਸਾਰੇ ਦੌਰੇ ਦੇ ਵਿੱਚ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਜਾ ਰਹੀ ਹੈ, ਜ਼ਾਹਰ ਹੈ ਬਹੁਤ ਸਾਰੀਆਂ ਬੈਲਟਸ ਵਾਇਆ ਮੇਲ ਹੋਣਗੀਆਂ, ਔਰ ਜੋ ਇੱਥੇ ਚੱਲ ਰਿਹਾ ਹੈ ਅਦਰਵਾਈਜ਼ ਜਿਵੇਂ ਇਹਨਾਂ ਦੇ ਭਾਰਤੀ ਪੋਲਸ ਵਾਂਗ ਨਹੀਂ ਹੁੰਦਾ ਕਿ ਭਾਈ ਚੀਨ ਤੋਂ ਜੁੱਤੀਆਂ ਪਈਆਂ ਨੇ ਔਰ ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਟੈਰੀਟਰੀ, ਇਸ ਦੇ ਉੱਤੇ 60 ਸਕੁਅਰ ਕਿਲੋਮੀਟਰ ਦਾ ਜ਼ਿਕਰ ਤਾਂ ਹੋ ਹੀ ਰਿਹਾ ਸੀ, ਲੇਕਿਨ ਹੁਣ ਉਹਨਾਂ ਨੇ ਆਪ ਮੰਨਣਾ ਸ਼ੁਰੂ ਕਰ ਦਿੱਤਾ ਹੈ। ਅੱਜ ਹੀ ਇੰਡੀਅਨ ਐਕਸਪ੍ਰੈਸ ਦੇ ਇੱਕ ਐਕਸਪਰਟ ਨੇ ਆਪਣੇ ਉਹਨਾਂ ਦੇ ਟੀਵੀ ਤੇ ਹੀ ਕਹਿ ਰਿਹਾ ਸੀ ਕਿ ਬਹੁਤ ਸਾਰੇ ਦੂਸਰੇ ਸੈਕਟਰਸ ਦੇ ਵਿੱਚ ਵੀ 3-4 ਡਿਫਰੈਂਟ ਸੈਕਟਰਸ ਜਿਹੜੇ ਨੇ, ਪੈਂਗੋਂਗ ਲੇਕ ਔਰ ਗਲਵਾਨ ਵੈਲੀ ਦੇ ਵਿੱਚ ਤਾਂ ਹੈ ਹੀ ਹੈ ਕਿ ਚੀਨ ਨੇ ਕਾਫੀ ਅੰਦਰ ਤੱਕ ਆ ਕੇ ਜਿਹੜਾ ਉਹ ਕਬਜ਼ਾ ਕੀਤਾ। ਸੋ ਉੱਥੇ ਔਰ ਇਹਦੇ ਬਾਵਜੂਦ ਮੀਡੀਆ ਇਹਦੀ ਗੱਲ ਕਰਨ ਦੀ ਬਜਾਏ ਉੱਥੇ ਉਹ ਫੇਕ ਪੋਲਸ ਦਿੱਤੇ ਜਾ ਰਹੇ ਨੇ ਕਿ ਜੀ 70% ਮੋਦੀ ਦੀ ਅਪਰੂਵਲ ਰੇਟਿੰਗ ਹੈ। ਹੁਣ ਬਜਾਏ ਕਿ ਉਹਨਾਂ ਨੂੰ ਇਹ ਪੁੱਛਿਆ ਜਾਏ ਕਿ ਭਾਈ ਤੁਹਾਡੀ ਪਰਫਾਰਮੈਂਸ ਕੀ ਹੈ ਚੀਨ ਦੇ ਉੱਤੇ, ਕਿਉਂ ਜਿਹਨੂੰ ਤੁਸੀਂ ਆਪਣੀ ਟੈਰੀਟਰੀ ਕਹਿੰਦੇ ਸੀ, ਹਾਲਾਂਕਿ ਉਹ ਤਾਂ ਮੁੱਕਰ ਹੀ ਗਏ, ਪਰ ਇਹਦੇ ਉਲਟ ਜੋ ਅਮਰੀਕਾ ਦੇ ਵਿੱਚ ਜਿਸ ਕਿਸਮ ਦੇ ਇਹਨਾਂ ਦੇ ਓਪੀਨੀਅਨ ਪੋਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੜੇ ਕ੍ਰੈਡੀਬਲ, ਜਿਵੇਂ ਪਿਊ ਪੋਲ ਹੈ ਔਰ ਦੂਸਰੇ, ਔਰ ਉਹਨਾਂ ਦੇ ਮੁਤਾਬਕ ਇਸ ਵੇਲੇ ਡਬਲ ਡਿਜਿਟਸ ਦੇ ਨਾਲ ਜੋ ਬਾਈਡਨ ਜਿਹੜੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਅੱਗੇ ਚੱਲ ਰਹੇ ਨੇ, ਔਰ ਜਿਉਂ-ਜਿਉਂ ਇਹ ਕਰੋਨਾ ਦਾ ਸਪਰੈਡ ਹੋ ਰਿਹਾ ਹੈ, ਸੋ ਜਿਸ ਹਲਕੇ ਅੰਦਾਜ਼ ਚ ਸ਼ੁਰੂ ਦੇ ਵਿੱਚ ਇਹਨੂੰ ਹੈਂਡਲ ਕੀਤਾ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ, ਲੱਗਦਾ ਹੈ ਕਿ ਇਸ ਦਾ ਜਿਹੜਾ ਨਾ ਪੱਖੀ ਪ੍ਰਭਾਵ ਦੇਖਣ ਚ ਆਏਗਾ ਉਹਨਾਂ ਦੇ ਕੈਂਪੇਨ ਚ। ਪਰ ਜਿਹੜੀ ਗੱਲ ਅਸੀਂ ਅੱਜ ਜਿਹੜਾ ਓਪਨਿੰਗ ਦੇ ਵਿੱਚ ਹੀ ਕਰ ਰਹੇ ਹਾਂ ਉਹਦੀ ਅਹਿਮੀਅਤ ਹੈ। ਜੋ ਬਾਈਡਨ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ, ਔਰ ਜੋ ਬਾਈਡਨ ਅਮਰੀਕਾ ਦੀ ਸਿਆਸਤ ਦੇ ਵਿੱਚ ਕੋਈ ਨਵਾਂ ਨਾਂ ਨਹੀਂ ਹੈ। ਅਮਰੀਕਾ ਦੇ ਦੋਨੋਂ ਹਾਊਸਸ ਦੀ ਗੱਲ ਕਰਦੇ ਆ, ਬੇਸ਼ੱਕ ਕਾਂਗਰਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਇੱਕ ਆਪਣੀ ਅਹਿਮੀਅਤ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਕਾਂਗਰਸਮੈਨ ਉਸ ਦੀ ਟਰਮ ਸਿਰਫ 2 ਸਾਲ ਹੁੰਦੀ ਹੈ। ਹਰ 2 ਸਾਲ ਬਾਅਦ ਜਿਹੜੀ ਹੈ ਕਾਂਗਰਸ ਦੀ ਚੋਣ ਹੁੰਦੀ ਹੈ ਅੱਡ-ਅੱਡ ਡਿਸਟ੍ਰਿਕਟਸ ਦੇ ਵਿੱਚ। ਇਸ ਦੇ ਉਲਟ ਜਿਹੜੀ ਅਮਰੀਕਾ ਦੀ ਸੈਨੇਟ ਹੈ ਉਹ ਬੜੀ ਪਾਵਰਫੁਲ ਬਾਡੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਇਹ ਸਿਸਟਮ ਰੱਖਿਆ, ਅਮਰੀਕਾ ਦੀਆਂ 50 ਸਟੇਟਾਂ ਨੇ ਔਰ ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ, ਔਰ ਹਰ ਸੈਨੇਟਰ ਦੀ ਟਰਮ ਜਿਹੜੀ ਆ ਉਹ 6 ਸਾਲ ਹੁੰਦੀ ਹੈ। ਸੋ ਅਮਰੀਕਾ ਦੇ ਵਿੱਚ ਸੈਨੇਟ ਸਾਡੇ ਉਸ ਖਿੱਤੇ ਦੇ ਅਪਰ ਹਾਊਸਿਸ ਵਾਂਗੂ ਕੋਈ ਚਿੱਟੇ ਹਾਥੀ ਨਹੀਂ ਹੁੰਦੇ ਕਿ ਸਿਰਫ ਉਹ ਤਨਖਾਹਾਂ ਦੇ ਲਈ ਰੱਖੇ ਹੁੰਦੇ ਨੇ ਔਰ ਬਾਕੀ ਸਹੂਲਤਾਂ ਮਾਣ ਰਹੇ ਹੁੰਦੇ ਨੇ। ਇੱਥੇ ਫੋਰਨ ਪਾਲਿਸੀ ਨੂੰ ਬਣਾਉਣਾ, ਬਜਟ ਦੀ ਅਪਰੂਵਲ, ਔਰ ਜਿਵੇਂ ਅਸੀਂ ਇੰਪੀਚਮੈਂਟ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੂੰ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਇੰਪੀਚ ਕਰ ਦਿੱਤਾ ਹੈ, ਪਰ ਸੈਨੇਟ ਦੇ ਵਿੱਚ 2/3 ਮੈਜੋਰਿਟੀ ਨਹੀਂ ਸੀ, ਇਸ ਲਈ ਪ੍ਰੈਜ਼ੀਡੈਂਟ ਟਰੰਪ ਇੰਪੀਚ ਨਹੀਂ ਹੋਏ। ਮੈਂ ਇਹ ਬੈਕਗ੍ਰਾਉਂਡ ਇਸ ਲਈ ਦਿੱਤੀ ਹੈ ਕਿ ਜਦੋਂ ਅਸੀਂ ਜੋ ਬਾਈਡਨ ਦੀ ਗੱਲ ਕਰ ਰਹੇ ਹਾਂ, ਜੋ ਬਾਈਡਨ 1970 ਤੋਂ ਲੈ ਕੇ ਜਦੋਂ ਤੱਕ ਉਹ ਵਾਈਸ ਪ੍ਰੈਜ਼ੀਡੈਂਟ ਨਹੀਂ ਬਣੇ ਓਬਾਮਾ ਦੀ ਐਡਮਿਨਿਸਟ੍ਰੇਸ਼ਨ, ਤੁਸੀਂ ਅੰਦਾਜ਼ਾ ਲਾ ਸਕਦੇ ਹੋ 2008 ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਬਣਦੇ ਨੇ। ਸੋ 1970 ਤੋਂ ਲੈ ਕੇ 2008 ਤੱਕ ਲਗਭਗ 40 ਸਾਲ ਦੇ ਸਾਰੇ ਪੀਰੀਅਡ ਦੇ ਵਿੱਚ ਜੋ ਬਾਈਡਨ ਅਮਰੀਕਾ ਦੇ ਵਿੱਚ ਸੈਨੇਟਰ ਰਹੇ ਨੇ, ਬੇਸ਼ੱਕ ਉਹ ਸਟੇਟ ਛੋਟੀ ਹੈ ਡੈਲਾਵੇਅਰ, ਪਰ ਉਹ ਜੋ ਬਾਈਡਨ ਜਿਹੜੀ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਹੈ ਉਸ ਦੇ ਵੀ ਚੇਅਰਪਰਸਨ ਰਹੇ, ਜਿਹੜੀ ਕਿ ਜਿਸ ਅਥਾਰਟੀ ਦੇ ਥੱਲੇ ਜੇ ਅਸੀਂ ਇਹ ਕਹੀਏ ਕਿ 70 ਤੋਂ ਲੈ ਕੇ 21ਵੀਂ ਸਦੀ ਦੀ ਬਿਗਨਿੰਗ ਤੱਕ ਜਿਹੜੀ ਫੋਰਨ ਪਾਲਿਸੀ ਮਿਡਲ ਈਸਟ ਕੀ ਹੋਏਗੀ, ਸਾਊਥ ਏਸ਼ੀਆ ਚ ਕੀ ਹੋਏਗੀ, ਲੈਟਿਨ ਅਮਰੀਕਾ ਚ ਕੀ ਹੋਏਗੀ ਔਰ ਮਿਡਲ ਈਸਟ ਦੇ ਹਵਾਲੇ ਨਾਲ ਕੀ, ਇਹਨੂੰ ਜੋ ਬਾਈਡਨ ਦੀ ਕਮੇਟੀ ਡਿਸਾਈਡ ਕਰਦੀ ਸੀ, ਕਿਉਂਕਿ ਲੰਬਾ ਵਕਤ ਡੈਮੋਕ੍ਰੈਟ ਜਿਹੜੇ ਨੇ ਉਹਨਾਂ ਦਾ ਕੰਟਰੋਲ ਰਿਹਾ ਸੈਨੇਟ ਦੇ ਵਿੱਚ। ਫਿਰ ਅਸੀਂ 2008 ਤੋਂ 2016 ਤੱਕ 2 ਟਰਮਸ
ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਨਾਲ, ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ। ਸੋ ਜ਼ਾਹਿਰ ਹੈ ਕਿ ਜੋ ਬਾਈਡਨ ਨੇ ਉਹ ਫੋਰਨ ਪਾਲਿਸੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ, ਅਮਰੀਕਨ ਡੋਮੈਸਟਿਕ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਵੀ ਸਮਝਦੇ ਨੇ। ਹਾਲਾਂਕਿ ਕੁਝ ਮਾਮਲਿਆਂ 'ਚ ਉਹਨਾਂ ਦਾ ਸਲੋ ਰਿਸਪੌਂਸ ਜਾਂ ਜਿਵੇਂ ਲੰਬਾ ਵਕਤ ਲੈਜਿਸਲੇਚਰ 'ਚ ਰਹਿਣ ਵਾਲੇ ਲੋਕ ਹੋ ਜਾਂਦੇ ਨੇ, ਇਸ ਲਈ ਪ੍ਰੈਜ਼ੀਡੈਂਟ ਟਰੰਪ ਜਦੋਂ ਟੌਂਟ ਕਰਦੇ ਨੇ ਜੋ ਬਾਈਡਨ ਨੂੰ ਤਾਂ ਉਹਨੂੰ ਸਲੀਪੀ ਜੋ ਕਹਿੰਦੇ ਨੇ ਕਿ ਭਾਈ ਸੁੱਤਾ ਰਹਿੰਦਾ ਹੈ, ਸਲੀਪੀ ਜੋ। ਸੋ ਕੁੱਲ ਮਿਲਾ ਕੇ ਮੈਂ ਇਹ ਬੈਕਗਰਾਉਂਡ ਇਸ ਲਈ ਦਿੱਤੀ ਹੈ ਕਿ ਅੱਜ ਜਿਹਨੂੰ ਅਸੀਂ ਓਪਨਿੰਗ ਆਪਣਾ ਟੌਪਿਕ ਬਣਾਇਆ ਕਿ ਇਹ ਹੁਣ ਇਹ ਮਹੀਨੇ ਜਿਹੜੇ 4 ਵਿਚਾਲੇ ਨੇ ਨਵੰਬਰ ਤੱਕ ਪਹੁੰਚਦੇ ਆ, ਇਹ ਰੀਅਲ ਚ ਕੈਂਪੇਨ ਇਸ਼ੂ ਨੇ। ਔਰ ਕੈਂਪੇਨ ਦੇ ਵਿੱਚ ਕੀ ਕਿਹਾ ਜਾਣਾ ਹੈ, ਕਿਸ ਚੀਜ਼ ਨੂੰ ਅੱਗੇ ਤੋਰਨਾ ਹੈ, ਇਹ ਉਹਨਾਂ ਦੀਆਂ ਉਹਨੂੰ ਪਾਲਿਸੀ ਸਟੇਟਮੈਂਟ ਕਹਿੰਦੇ ਨੇ ਕਿ ਕਿਸ ਖਿੱਤੇ ਬਾਰੇ ਕੀ ਨੀਤੀ ਹੋਏਗੀ, ਕਿਹਨੂੰ ਕੀ ਜਿਹੜਾ ਹੈ ਉਹ ਕੰਸੈਸ਼ਨ ਦਿੱਤਾ ਜਾ ਸਕਦਾ ਹੈ, ਕਿਹਦੇ ਪ੍ਰਤੀ ਟਫ ਹੋਣਾ ਹੈ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੈਂਪੇਨ ਵੇਲੇ ਈਰਾਨ ਦੇ ਖਿਲਾਫ ਟਫ ਲਾਈਨ ਲਈ ਸੀ, ਚਾਈਨਾ ਦੇ ਖਿਲਾਫ ਲਈ ਸੀ, ਇਮੀਗ੍ਰੇਸ਼ਨ ਦੇ ਖਿਲਾਫ ਲਈ ਸੀ, ਮੈਕਸੀਕੋ ਦੇ ਖਿਲਾਫ ਲਈ ਸੀ, ਇੰਟਰਨੈਸ਼ਨਲ ਜਿਹੜੇ ਟ੍ਰੇਡ ਔਰ ਦੂਸਰੇ ਐਗਰੀਮੈਂਟ ਨੇ এনवायरमेंट ਦੇ ਉਹਨਾਂ ਦੇ ਖਿਲਾਫ ਲਈ ਸੀ। ਸੋ ਜ਼ਾਹਿਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਸੇ ਲਾਈਨ ਤੇ ਹੀ ਜਾਣਗੇ ਔਰ ਇੰਡੀਆ ਪ੍ਰਤੀ ਬੜੀ ਸਪੋਰਟਿਵ ਲਾਈਨ ਸੀ ਟਰੰਪ ਦੀ। ਇਹੀ ਕਾਰਨ ਹੈ ਕਿ ਹਿੰਦੂ ਫੈਡਰੇਸ਼ਨ ਅਮਰੀਕਾ ਨੇ ਫੰਡ ਰੇਜ਼ਰ ਵੀ ਕੀਤਾ ਔਰ ਮੋਦੀ ਔਰ ਟਰੰਪ ਦੀ ਦੋਸਤੀ, ਕਿਉਂਕਿ ਮੋਦੀ ਨੇ ਵੀ ਆਪਣੇ ਸਾਰੇ ਆਂਡੇ ਇਹ ਗੱਲ ਸੋਚੇ ਬਿਨਾ ਕਿ ਅਮਰੀਕਾ ਦੇ ਵਿੱਚ ਕਦੇ ਵੀ ਇੱਕ ਪਾਰਟੀ ਦਾ ਰੂਲ ਨਹੀਂ ਹੁੰਦਾ, ਵਕਤ ਪਾ ਕੇ ਦੂਸਰੀ ਪਾਰਟੀ ਵੀ ਆਉਂਦੀ ਹੈ। ਔਰ ਇਹੀ ਕਾਰਨ ਸੀ ਕਿ ਪਹਿਲੇ ਜਿਹੜੇ ਐਡਮਿਨਿਸਟ੍ਰੇਸ਼ਨ ਰਹੇ ਨੇ ਭਾਰਤ ਦੇ ਵਿੱਚ ਹੋਣ ਜਾਂ ਇਵਨ ਪਾਕਿਸਤਾਨ 'ਚ ਹੋਣ, ਬੇਸ਼ੱਕ ਝੁਕਾ ਇੱਕ ਸਟੇਜ ਤੇ ਕੋਲਡ ਵਾਰ ਵੇਲੇ ਪਾਕਿਸਤਾਨ ਦਾ ਅਮਰੀਕਾ ਵੱਲ ਸੀ ਔਰ ਇੰਡੀਆ ਸੋਵੀਅਤ ਯੂਨੀਅਨ ਵੱਲ ਸੀ, ਫਿਰ ਵੀ ਭਾਰਤ ਦੇ ਰੂਲਰਸ ਨੇ ਇਸ ਗੱਲ ਦੀ ਹਮੇਸ਼ਾ ਕਾਮਯਾਬ ਕੋਸ਼ਿਸ਼ ਕੀਤੀ ਕਿ ਉਹ ਅਮਰੀਕਾ ਤੋਂ ਵੀ ਕੰਸੈਸ਼ਨ ਲੈਂਦੇ ਸੀ ਔਰ ਇੱਥੋਂ ਦੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਕਿਸੇ ਇੱਕ ਪਾਰਟੀ ਨੂੰ ਸਪੋਰਟ ਕਰਨਾ, ਇਹੋ ਜਿਹੀ ਸੁਸਾਈਡਲ ਲਾਈਨ ਤਾਂ ਉਹਨਾਂ ਨੇ ਕਦੇ ਵੀ ਨਹੀਂ ਲਈ। ਲੇਕਿਨ ਮੋਦੀ ਨੇ ਅੱਖਾਂ ਬੰਦ ਕਰਕੇ ਟਰੰਪ ਦੇ ਟੋਕਰੀ ਦੇ ਵਿੱਚ ਸਾਰੇ ਆਂਡੇ ਰੱਖੇ ਔਰ ਅਸੀਂ ਦੇਖਦੇ ਹਾਂ ਕਿ ਹਿਊਸਟਨ ਦੇ ਵਿੱਚ ਰੌਡੀ ਮੌਡੀ ਹੁੰਦੀ ਹੈ ਔਰ ਫਿਰ ਟਰੰਪ ਆਲ ਦਾ ਵੇ ਅਹਿਮਦਾਬਾਦ ਦੇ ਵਿੱਚ ਜਾਂਦੇ ਨੇ ਔਰ ਕਿਸ ਕਿਸਮ ਦੀ ਇਹ ਰਿਲੇਸ਼ਨਸ਼ਿਪ। ਹਾਲਾਂ ਇਸ ਦਾ ਵੀ ਜਿਹੜਾ ਪਾਜ ਮਲਮਾ ਲੱਥ ਗਿਆ ਜਦੋਂ ਕਿ ਹੁਣ ਚਾਈਨਾ ਦੇ ਨਾਲ ਜਿਹੜਾ ਟਕਰਾਅ 15 ਔਰ 16 ਜੂਨ ਦੀ ਰਾਤ ਨੂੰ ਖਾਸ ਤੌਰ ਤੇ ਹੋਇਆ ਔਰ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਹੈ, ਇਸ ਬਾਰੇ ਅਮਰੀਕਾ ਵੱਲੋਂ ਅਦਰ ਦੈਨ ਕਿ ਜਿਹੜੇ ਮਾਰੇ ਗਏ 20 ਫੌਜੀ ਨੇ ਭਾਰਤ ਦੇ, ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਤੋਂ ਇਲਾਵਾ ਹੋਰ ਕੁਝ ਵੀ ਸਾਹਮਣੇ ਨਹੀਂ ਆਇਆ। ਹਾਲਾਂਕਿ ਅਸੀਂ ਅਗਲੇ ਸੈਗਮੈਂਟ ਤੀਸਰੇ 'ਚ ਗੱਲ ਕਰਾਂਗੇ ਕਿ ਕਿਵੇਂ ਇਸ ਸਾਰੇ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਜਦੋਂ ਹੁਣ ਜਰਮਨ ਦੇ ਵਿੱਚੋਂ ਫੌਜ ਘਟਾ ਰਿਹਾ ਅਮਰੀਕਾ ਔਰ ਮਾਈਕ ਪੋਂਪੀਓ ਨੇ ਚੀਨ ਭਾਰਤ ਦੇ ਸਬੰਧਾਂ ਦਾ ਹਵਾਲਾ ਦਿੱਤਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਵੀ ਜਦੋਂ ਹਿਊਸਟਨ ਦੇ ਵਿੱਚ ਇਕੱਠ ਹੁੰਦਾ ਤੇ ਟਰੰਪ ਦੀ ਬਾਹ ਫੜ ਕੇ ਮੋਦੀ ਖੜਾ ਕਰਕੇ ਔਰ ਉਹਨਾਂ ਦਾ ਕੈਂਪੇਨ ਵੀ ਕਿ ਜਿਵੇਂ ਉੱਥੇ ਸੀ ਕਿ ਜੀ ਅਬ ਕੀ ਬਾਰ ਮੋਦੀ ਸਰਕਾਰ ਤੇ ਇੱਥੇ ਵੀ ਅਬ ਕੀ ਬਾਰ ਟਰੰਪ ਸਰਕਾਰ ਦਾ ਨਾਰਾ ਲਾਉਣ ਦਾ ਮਤਲਬ ਸੀ ਕਿ ਭਾਰਤੀ ਜਿੰਨੀ ਵੀ ਉਹਨਾਂ ਦੀ ਸਾਰੀ ਨੀਤੀ ਹੈ ਉਹਦੇ ਚੋਂ ਰਿਪਬਲਿਕਨਸ ਦੇ ਪਿੱਛੇ ਆ ਕੇ ਖਲੋ ਗਏ। ਹੁਣ ਜ਼ਾਹਿਰ ਹੈ ਕਿ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਗਲੇ 4 ਸਾਲ ਸ਼ੋਰ ਹੀ ਹੈ ਟਰੰਪ ਔਰ ਉਹ ਸਾਰੇ ਚੋਂ ਉਹਨਾਂ ਨੇ ਆਪਣਾ ਕੰਮ ਕੱਢਣਾ ਸੀ। ਕੱਢਿਆ ਵੀ। ਕਸ਼ਮੀਰ ਦੀ ਨੀਤੀ ਜਿਹੜੀ ਹੈ ਉਸ ਦੇ ਉੱਤੇ ਮੈਨੂੰ ਹਮੇਸ਼ਾ ਹੀ ਇਹ ਰਿਹਾ, ਇਹ ਹੋ ਨਹੀਂ ਸਕਦਾ ਕਿ ਭਾਈ ਜੋ ਉਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ 5 ਅਗਸਤ 2019 ਨੂੰ ਅਮਰੀਕਾ ਨੂੰ ਭਰੋਸੇ 'ਚ ਲੈ ਬਿਨਾ ਕੀਤਾ ਹੋਏ ਜਾਂ ਅਮਰੀਕਾ ਦੇ ਕਹਿਣ ਤੇ ਹੀ, ਕਿਉਂਕਿ ਜ਼ਾਹਿਰ ਹੈ ਜੋ ਹੁਣ ਸਾਹਮਣੇ ਆ ਰਿਹਾ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਾਂ ਅਦਰਵਾਈਜ਼ ਅਮਰੀਕਾ ਚਾਈਨਾ ਟਿਫ ਜਿਹੜੀ ਆਉਣ ਵਾਲੇ ਪੀਰੀਅਡ 'ਚ ਨਵਾਂ ਕੋਲਡ ਵਾਰ ਵੀ ਬਣੇਗੀ ਔਰ ਖਤਰਨਾਕ ਵੀ ਹੋ ਸਕਦੀ ਹੈ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਕੱਲ ਜਿਹੜੀ ਸਟੇਟਮੈਂਟ ਜਾਂ ਜਿਹੜੀ ਪਾਲਿਸੀ ਸਟੇਟਮੈਂਟ ਜੋ ਬਾਈਡਨ ਵੱਲੋਂ ਆਈ, ਜਿਸ ਨੇ ਅੱਜ ਸਾਰੇ ਭਾਰਤੀ ਮੀਡੀਆ ਦੇ ਵਿੱਚ ਖਲਬਲੀ ਮਚਾਈ ਹੋਈ ਹੈ ਕਿ ਕਿਵੇਂ ਖੁੱਲ ਕੇ ਜੋ ਬਾਈਡਨ ਦੇ ਮੀਡੀਆ ਕੈਂਪੇਨ ਨੇ ਜਾਂ ਉਹਨਾਂ ਦੀ ਪਾਲਿਸੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਸ਼ਮੀਰੀਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ। ਉਹਨਾਂ ਨੇ CAA ਔਰ NRC ਜਿਹੜੇ ਕਾਨੂੰਨ ਭਾਰਤ ਨੇ ਬਣਾਏ, ਅਸਾਮ ਦਾ ਵੀ ਹਵਾਲਾ ਦਿੱਤਾ ਗਿਆ ਕਿ ਭਾਈ ਕਿਵੇਂ ਲੋਕਾਂ ਤੋਂ ਉਹਨਾਂ ਦੀ ਸਿਟੀਜ਼ਨਸ਼ਿਪ ਖੋਈ ਜਾ ਰਹੀ ਹੈ ਜਾਂ ਉਹਨਾਂ ਨੂੰ ਜਿਹੜਾ ਔਰ ਇਸ ਨੂੰ ਉਹਨਾਂ ਨੇ ਕਿਹਾ
ਕਿ ਭਾਰਤ ਦਾ ਇਹ ਸਾਰਾ ਕੁਝ ਜਿਹੜਾ ਹੈ ਨਿਰਾਸ਼ ਕਰਨ ਵਾਲਾ ਹੈ। ਸੋ ਇਸ ਦੀ ਚਰਚਾ ਉੱਥੋਂ ਦੇ ਮੀਡੀਆ 'ਚ ਹੈ। ਮੈਨੂੰ ਨਹੀਂ ਪਤਾ ਵੀ ਪਾਕਿਸਤਾਨ ਦੇ ਮੀਡੀਆ ਜਾਂ ਉਹਨਾਂ ਦੇ ਜਿਹੜੇ ਐਕਸਪਰਟ ਨੇ ਜਾਂ ਉਹਨਾਂ ਦੀ ਹਕੂਮਤ ਵੱਲੋਂ ਵੀ ਅਜੇ ਤੱਕ ਮੈਂ ਕੋਈ ਵੈਲਕਮਿੰਗ ਰਿਸਪਾਂਸ ਨਹੀਂ ਦੇਖਿਆ, ਕਿਉਂਕਿ ਇਸ ਕਿਸਮ ਦੇ ਮੁੱਦੇ ਤੇ ਹਾਲਾਂਕਿ ਭਾਰਤੀਆਂ ਵੱਲੋਂ ਤਾਂ ਨੈਗੇਟਿਵਿਟੀ ਵੀ ਨਾਲ ਦੀ ਨਾਲ ਸ਼ੁਰੂ ਹੈ ਕਿ ਜੀ ਕਿਉਂਕਿ ਬਾਈਡਨ ਦੇ ਕੈਂਪੇਨ 'ਚ ਇੱਕ ਪ੍ਰੋਮੀਨੈਂਟ ਮੁਸਲਮਾਨ ਵੀ ਸ਼ਾਮਲ ਹੈ, ਉਹਨੇ ਇਵੇਂ ਕਰਵਾ ਦਿੱਤਾ ਹੈ। ਹਾਲਾਂਕਿ ਉਹਨਾਂ ਨੇ ਬੜੀ ਚਲਾਕੀ ਨਾਲ ਹਿੰਦੂ ਤਵੀਆਂ ਨੇ ਇੱਕ ਬਿਲਕੁਲ ਆਰਐਸਐਸ ਦਾ ਬੰਦਾ ਵੀ ਜੋ ਬਾਈਡਨ ਕੈਂਪੇਨ 'ਚ ਵਾੜ ਦਿੱਤਾ ਸੀ, ਪਰ ਜਦੋਂ ਪਤਾ ਲੱਗਾ ਲੋਕਾਂ ਨੇ ਇੱਥੇ ਪੂਰਾ ਉਹਦੇ ਤੇ ਕੈਂਪੇਨ ਕੀਤਾ ਔਰ ਉਹਨੂੰ ਜਿਹੜਾ ਬਾਅਦ ਦੇ ਵਿੱਚ ਸ਼ਟ ਆਊਟ ਕਰਤਾ ਗਿਆ ਸੀ। ਲੇਕਿਨ ਮੈਂ ਸਮਝਦਾ ਹਾਂ ਵੀ ਇਸ ਮੌਕੇ ਤੇ ਕਿਉਂਕਿ ਇਹ ਇੱਕ ਕਿਸਮ ਦੀ ਪਲੇਜ ਹੈ ਜਾਂ ਇਹ ਇੱਕ ਕਿਸਮ ਦਾ ਵਾਅਦਾ ਹੈ ਕਿ ਭਾਈ ਸਾਡੀ ਇਹ ਨੀਤੀ ਹੋਏਗੀ। ਸੋ ਜ਼ਾਹਰ ਹੈ ਕਿ ਜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਖਾਂ ਬੰਦ ਕਰਕੇ ਜੋ ਮੋਦੀ ਸਰਕਾਰ ਨੇ ਕਸ਼ਮੀਰੀਆਂ ਦੇ ਮੁੱਢਲੇ ਹੱਕ ਖੋਹ ਕੇ ਇੰਟਰਨੈਸ਼ਨਲੀ ਡਿਸਪਿਊਟਡ ਟੈਰੀਟਰੀ ਹੋਣ ਦੇ ਬਾਵਜੂਦ UN ਰੈਜ਼ੋਲੂਸ਼ਨਸ ਦੇ ਥੱਲੇ ਉਸ ਨੂੰ ਬਿਲਕੁਲ ਇਗਨੋਰ ਕੀਤਾ, ਔਰ ਜਿਵੇਂ ਉੱਥੇ ਕਰੋਨਾ ਦੇ ਥੱਲੇ ਡਬਲ ਲਾਕਡਾਊਨ ਦੇ ਨਾਂ ਥੱਲੇ ਕਿਵੇਂ ਉਹਨਾਂ ਨੇ ਸਾਰੇ ਉੱਥੇ ਕਾਨੂੰਨ ਵੀ ਬਦਲੇ ਨੇ, ਔਰ ਅਸੀਂ ਹੁਣੇ ਹੀ ਗੱਲ ਕਰਾਂਗੇ ਕਿ ਕਿਵੇਂ 25,000 ਦੇ ਕਰੀਬ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਨਵੀਂ ਸਿਟੀਜ਼ਨਸ਼ਿਪ ਜਿਹੜੀ ਹੈ ਇੱਕ ਬਿਹਾਰ ਦੇ IAS ਅਫਸਰ ਨੂੰ ਦਿੱਤੀ ਗਈ ਹੈ, ਜਿਹੜਾ ਇਹਨਾਂ ਨੇ ਡੋਮਿਸਾਈਲ ਲਾਅ ਬਦਲਿਆ। ਸੋ ਜਿਹੜਾ ਬਿਲਕੁਲ ਇਜ਼ਰਾਈਲੀ ਮਾਡਲ ਜੋ ਵੈਸਟ ਬੈਂਕ 'ਚ ਕਰ ਰਹੇ ਨੇ ਉਹਦਾ ਜਿਹੜਾ ਜੋ ਇੰਪਲੀਮੈਂਟੇਸ਼ਨ ਕਸ਼ਮੀਰ 'ਚ ਹੈ ਉਹਦਾ ਅਸੀਂ ਅੱਜ ਪਹਿਲਾ ਅੰਦਾਜ਼ ਦੇਖਿਆ, ਜਦੋਂ ਕਿ 25,000 ਬੰਦਾ ਜਿਹੜਾ ਕਸ਼ਮੀਰੀ ਨਹੀਂ ਹੈ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਗਈ ਹੈ ਡੋਮਿਸਾਈਲ ਲਾਅ ਦੇ ਥੱਲੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੀ ਜੋ ਬਾਈਡਨ ਦੀ ਪਾਲਿਸੀ ਸਟੇਟਮੈਂਟ 'ਚ ਹੈ ਔਰ ਇਹਨਾਂ ਦੇ ਦੀਆਂ ਏਜੰਸੀਆਂ ਨੇ ਪ੍ਰੋਮੀਨੈਂਟਲੀ ਇਸ ਖਬਰ ਨੂੰ ਦਿੱਤਾ ਹੈ, Biden seeks restoration of people's right in Kashmir, disappointed with NRC CAA. ये headline है. Restrictions on dissent, such as preventing peaceful protests or shutting or slowing down the internet, weakens democracy. So ਜ਼ਾਹਰ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਲੋਕਾਂ ਦੇ ਹਾਲਾਂਕਿ ਇਹਦੇ 'ਚ ਕੋਈ ਕਲੀਅਰਲੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਨਹੀਂ ਕੀਤੀ ਗਈ, ਪਰ ਉਹ ਤਾਂ ਜ਼ਾਹਰ ਹੈ ਕਿ ਡਿਸਪਿਊਟਡ ਟੈਰੀਟਰੀ ਔਰ ਬਾਈਡਨ ਤੋਂ ਬਿਹਤਰ ਹੋਰ ਕੋਈ ਨਹੀਂ ਸਮਝਦਾ, ਕਿਉਂਕਿ ਫੋਰਨ ਪਾਲਿਸੀ ਦੀ ਉਹ ਚੇਅਰ ਦੇ ਉੱਤੇ ਕਿੰਨਾ ਚਿਰ ਬੈਠਾ ਰਿਹਾ ਕਿ ਭਾਈ ਇਵੇਂ ਜਿਹੜੇ UN ਲੈਵਲ ਦੇ ਪਾਰਟ ਨੇ ਜਿਹੜਾ ਡਿਸਪਿਊਟਡ ਟੈਰੀਟਰੀਜ਼ ਨੇ ਤੁਸੀਂ ਯੂਨੀਲੈਟਰਲੀ ਜਿਹੜਾ ਉਹਨੂੰ ਇੱਕ ਤਰਫਾ ਉਹ ਸਾਰੇ ਨੂੰ ਤੋੜ ਦਿਓ ਔਰ ਸਟੇਟਹੁੱਡ ਵੀ ਖਤਮ ਕਰ ਦਿਓ, ਲੋਕਾਂ ਦੇ ਮੁੱਢਲੇ ਹੱਕਾਂ ਨੂੰ ਥ੍ਰੋਟਲ ਕਰ ਦਿਓ। ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜੀ ਐਗਜ਼ੈਕਟਲੀ ਉਹਨਾਂ ਦੇ ਲਫ਼ਜ਼ ਨੇ ਕਿ these measures ਜਿਹੜੇ ਮੈਂਸ਼ਨ ਕੀਤੇ ਨੇ ਕਸ਼ਮੀਰੀਆਂ ਬਾਰੇ ਵੀ ਔਰ CA ਔਰ NRC, these measures are inconsistent with the country's long tradition of secularism and with sustaining a multi-ethnic and multi-religious democracy, according to policy paper ਜਿਹੜਾ ਉਹਨਾਂ ਨੇ ਅੱਗੋਂ ਦਾ ਨਾਂ ਦਿੱਤਾ ਹੈ ਕਿ ਭਾਈ ਕੀ ਹੈ ਉਹਨਾਂ ਦਾ ਪਾਲਿਸੀ ਪੇਪਰ। ਉਹਨਾਂ ਨੇ ਕਿਹਾ ਵੀ ਇਹ ਭਾਰਤ ਜਿਹੜਾ ਆਪਣੇ ਆਪ ਨੂੰ ਸੈਕੂਲਰ ਔਰ ਦੂਸਰੀਆਂ ਟ੍ਰੈਡੀਸ਼ਨਸ ਦੇ ਨਾਲ ਜੋੜਦਾ ਰਿਹਾ ਹੈ, ਔਰ ਜਿੱਥੇ ਅੱਡ-ਅੱਡ ਐਥਨੀਸਿਟੀ ਰਹਿੰਦੇ ਹੈ ਦੇ ਲੋਕ ਨੇ, ਅੱਡ-ਅੱਡ ਮਜ਼ਹਬਾਂ ਦੇ ਲੋਕ ਨੇ, ਉੱਥੇ ਇਸ ਕਿਸਮ ਦੀ ਜਿਹੜੀ ਗੱਲ ਹੈ ਇਹ ਐਕਸੈਪਟੇਬਲ ਨਹੀਂ ਹੈ। ਔਰ ਹੁਣ ਜਦੋਂ ਇਹ ਪਾਲਿਸੀ ਵਾਲੀ ਲਾਈਨ ਆਈ ਹੈ, ਹੁਣ ਹਿੰਦੂ ਅਮਰੀਕਨਸ ਦਾ ਇੱਕ ਗਰੁੱਪ ਜਿਹੜਾ ਉਹ ਬਾਈਡਨ ਕੈਂਪੇਨ ਤੱਕ ਉਹਨਾਂ ਨੇ ਪਹੁੰਚ ਕੀਤੀ ਹੈ, ਐਂਡ ਦੇ ਹੈਵ ਰਿਜ਼ੈਂਟਡ ਦਾ ਲੈਂਗੁਏਜ ਯੂਜ਼ਡ ਅਗੇਂਸਟ ਇੰਡੀਆ and have urged them to reconsider their views. The group has also sought a similar policy paper on Hindu Americans, ਕਿਉਂਕਿ ਹੁਣ ਇਹ ਪਾਲਿਸੀ ਪੇਪਰ ਬੜਾ ਸਪੈਸਿਫਿਕ ਹੈ ਮੁਸਲਿਮ ਅਮਰੀਕਨਸ ਦੇ ਨਾਲ, ਜਿਹਦੇ ਚ ਕਸ਼ਮੀਰੀਆਂ ਦਾ ਜ਼ਿਕਰ ਹੈ, ਅਸਾਮ ਦਾ ਜ਼ਿਕਰ ਹੈ ਕਿ ਭਾਈ ਉੱਥੇ ਕਿਵੇਂ CA ਦੇ ਥੱਲੇ ਡਿਸਪੋਜ਼ੈਸ ਕੀਤਾ ਜਾ ਰੋਹਿੰਗਿਆ ਮੁਸਲਮਾਨਾਂ ਦਾ ਜ਼ਿਕਰ ਹੈ। ਔਰ ਹੁਣ ਇਹਨਾਂ ਨੂੰ ਵੀ ਇਹਨਾਂ ਨੇ ਪਹਿਲਾਂ ਟਰਾਈ ਕਰ ਲਈ ਜੋ ਵੀ ਕਰ ਸਕਦੇ ਸੀ, ਪਰ ਗੱਲ ਬੜੀ ਜ਼ਾਹਰ ਹੈ ਕਿ ਜੇ ਜੋ ਬਾਈਡਨ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਭਾਈ ਇਹ ਲੋਕ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੈ, ਕਿਉਂਕਿ ਮੈਜੋਰਿਟੀ ਜਿਹੜੇ ਅਮਰੀਕਾ ਦੇ ਵਿੱਚ ਹਿੰਦੂ ਰਹੇ ਨੇ 97-98% ਇੱਕ ਸਟੇਜ ਤੇ ਜਿਹੜੀ ਉਹ ਡੈਮੋਕ੍ਰੈਟਿਕ ਕੈਂਡੀਡੇਟਸ ਦੇ ਨਾਲ ਹੀ ਹੁੰਦੇ ਸੀ, ਜਿਵੇਂ ਸਾਰੀਆਂ ਹੀ ਮਾਈਨੋਰਟੀਜ਼ ਨੇ, ਸਿੱਖਾਂ 'ਚ ਵੀ ਜਾਂ ਦੂਸਰੀਆਂ ਘੱਟ ਗਿਣਤੀਆਂ ਵੀ। ਲੇਕਿਨ ਜਿਵੇਂ ਸਭ ਸ਼ਰਮ ਹਿਆ ਲਾ ਕੇ ਇੱਥੇ ਵੀ ਉਹ ਇਹਨਾਂ ਦੇ ਨਾਲ ਖਲੋਤੇ, ਇੰਗਲੈਂਡ ਦੇ ਵਿੱਚ ਵੀ ਉਹ ਕੰਜ਼ਰਵੇਟਿਵ ਜਾਂ ਉਹ ਦੂਜੇ ਜਿਹੜੇ ਉਹਨਾਂ ਨੂੰ ਜਿਹੜਾ ਕਦੇ ਉਹਨਾਂ ਦੀ ਕਲਰ ਕਰਕੇ ਜਾਂ ਦੂਜੇ ਕਰਕੇ ਉਹਨਾਂ ਨੇ ਐਕਸੈਪਟੈਂਸ ਵੀ ਨਹੀਂ ਸੀ ਕੀਤੀ, ਹੁਣ ਸਭ ਉੱਥੇ ਵੀ
ਕੰਜ਼ਰਵੇਟਿਵ ਬਣੇ ਹੋਏ ਨੇ। ਪ੍ਰੀਤੀ ਪਟੇਲ ਉਹਨਾਂ ਦੀ ਹੋਮ ਸੈਕਟਰੀ ਹੈ, ਔਰ ਇੱਥੇ ਵੀ ਰੌਡੀ ਮੋਡੀ ਦੇ ਥੱਲੇ ਜਿਹੜੇ ਨੇ ਉਹ ਓਵਰਨਾਈਟ ਜਿਹੜੇ ਨੇ ਉਹ ਰਿਪਬਲਿਕਨ ਬਣ ਗਏ। ਸੋ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ observing that Biden understands the pain Muslim Americans feel towards what is happening in Muslim majority countries and countries with significant Muslim populations, the policy paper clubbed together Kashmir and Assam in India with the forced detention of over 1 million Uyghur Muslims in Western China and discrimination and atrocities against Burma's Rohingya Muslim minority. So ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਚਾਈਨਾ ਨੂੰ ਸਪੇਅਰ ਕੀਤਾ, ਉੱਥੇ ਜੋ ਉਜਗਰ ਮੁਸਲਮਾਨਾਂ ਦੇ ਨਾਲ ਹੋ ਰਿਹਾ ਉਹਦਾ ਵੀ ਇਸ ਪਾਲਿਸੀ ਪੇਪਰ ਦੇ ਵਿੱਚ ਜ਼ਿਕਰ ਹੈ। ਔਰ ਇਹਦੇ ਵਿੱਚ ਰਿਕਮੈਂਡ ਕੀਤਾ ਗਿਆ ਕਿ ਇਨ ਕਸ਼ਮੀਰ the Indian government should take all necessary steps to restore rights of all the people of Kashmir. Restrictions on dissent such as preventing peaceful protests or shutting or slowing down the internet weakens democracy, said the policy paper. उन्होंने clearly कहा कि भाई उन्होंने rights restore करो, और ये जड़ा peaceful protest दे उत्ते भी पाबंदियां, internet तक shut करना, और इस सारे उन्होंने कहा कि Joe Biden has been disappointed by the measure that the government of India has taken with the implementation and aftermath of the National Register of Citizens in Assam and the passage of the Citizenship Amendment Act. अगे भी उदी detail है, और इस सारे दे विच इस गल दा ध्यान रहे यही जो बाइडन है जिन्हें किसी वेले जदों क्लिंटन एडमिनिस्ट्रेशन दे वेले भी प्रो इंडिया लाइन रखी क्योंकि डेमोक्रेट ज़ाहिर है इंडिया वाल झुकदे ने, इसे तरह ओबामा एडमिनिस्ट्रेशन दे वेले भी, और जदों इवन जूनियर बुश प्रेजिडेंट सी जो बाइडन जिहड़ी इंडो यूएस न्यूक्लियर डील हुई उदी सपोर्ट दे विच हिलरी क्लिंटन भी उदी सपोर्ट सी, बड़ा क्रूशल रोल प्ले कीता है। और मैं इन्हू एक वेलकमिंग मेजर समझदा कि एटलीस्ट किसी ने जदों कि ईवन OIC दे विच भी असीं हुण जाके देखिया कि भी उन्होंने कोई इस दे उत्ते जिहड़ी है कश्मीर मुद्दे ते सिंपैथेटिक स्टेटमेंट दित्ती है। सो जो बाइडन दा जिहड़ा इस वेले दे जिहड़े इन्हां दे पोल्स ने उन्हां मुताबिक विनिंग कैंडीडेट लगदा है। हालांकि 4 महीने बहुत ज्यादा टाइम है और ट्रंप बहुत स्मार्ट है अपने कैंपेन के मामले च, नेड़े जे आके किवें बदले कोई गल वो वखरी गल है, पर मैं समझदा भी इस दे नाल घट्टो घट ये होएगा कि जे जो बाइडन व्हाइट हाउस चाहता है कि कश्मीरियां और भारत दियां दूसरियां घट गिणतियां दी आवाज जरूर सुनी जाएगी। और मैं जो ये प्रोग्राम कर ही रहा है तो मैं देखा भी साडे बहुत प्यारे डॉक्टर इकबाल करामत चीमा जिहड़े साडी आवाज भी ने UN दे ह्यूमन राइट्स वाले मिशन दे विच भी, और उन्होंने जिहड़ा हुणे जिहड़ी यूनाइटेड नेशंस ह्यूमन राइट्स दे ऑफिस ने एक स्टेटमेंट जारी की है, वो मैंने भेजी है। UN experts urge India to release protest leaders। ने ह्यूमन राइट काउंसिल दी स्टेटमेंट और मैं इन्हू वेलकमिंग समझदा कि जो बाइडन दे इस स्टैंड दे नाल ही जिहड़ा हालांकि इन्होंने काफी देर तो डिस्कस किया होगा, लेकिन इहदी जिहड़ी टाइमिंग है 26 जून नूं ही उन्होंने जिनीवा दे विच प्रेस रिलीज की है, और थल्ले पूरी एक्सपर्ट्स दी लिस्ट है। UN experts today called on India to immediately release human rights defenders who have been arrested for protesting against changes to the nation's citizenship laws। कि भाई जिहड़े फड़े होए ने उन्हां नूं छड्डो, जिवें असीं सफूरा जरगर दी गल कीती, उहदी भावें हाई कोर्ट ने जमानत की है, पर किवें उस बच्ची नूं किस टॉर्चर चों लंघाया गया। और उन्हां दी स्टेटमेंट है यूनाइटेड नेशंस ह्यूमन राइट काउंसिल दी, these defenders, many of them students, appear to have been arrested simply because they exercise their right to denounce and protest against the CAA, and their arrest seems clearly designed to send a chilling message to India's vibrant civil society that criticism of government politics will not be tolerated, the experts said। बड़ा clearly उन्होंने कहा भी वो बेगुनाह नूं इसलिए फड़िया कि जिहड़े सिविल लिबर्टीज दी गल करन वाले ने उन्हां नूं ये सुनिया जाए कि भाई इत्थे असीं जिहड़ा कोई भी हुकूमत दा क्रिटिसाइज करन वाला जिहड़ा है कोई भी लाइन नूं असीं टॉलरेट नहीं करांगे। और उन्होंने कहा कि वन ऑफ द मोस्ट अलार्मिंग केसेस कंसर्न्स pregnant Delhi student Safura Zargar,
who was detained for over 2 months, having allegedly been kept in conditions equating to solitary confinement। और फिर बाकियां दी डिटेल दे नाल गल करदे उन्होंने ये कहा कि भी होर जिन्हां दे नाम दिते ने जिन्हां नूं फॉरन रिलीज करन दी मांग कीती है, उन्हां च मीरा हैदर, गुलफिशा फातिमा, सफूरा जरगजार है जमानत ने हुण, आसिफ इकबाल तनहा, देवांगा कलिता, नताशा नरवाल, खालिद साइफी, शफाउर रहमान, डॉक्टर कफील खान, शर्जील इमाम और अखिल गोगाई। सो बाकी भी पूरी डिटेल स्टेटमेंट है कि भाई उन्होंने किवें ह्यूमन राइट्स दे डिफेंडर्स नूं ਜਿਹੜਾ ਹੈ ਉਹ ਟਾਰਗੇਟ ਕੀਤਾ ਹੈ। ਸੋ ਅਸੀਂ ਡਾਕਟਰ ਚੀਮਾ ਵੀ ਜਿਨ੍ਹਾਂ ਦਾ ਐਫਰਟ ਹਰ ਥਾਂ ਫਰੂਟ ਜਿਹੜਾ ਹੈ ਉਹ ਲਿਆਂਦਾ ਹੈ, ਔਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕੌਂਸਲ ਨੂੰ ਵੀ ਜਿਹੜਾ ਹੈ ਉਸ ਦਾ ਸ਼ੁਕਰੀਆ ਅਦਾ ਕਰਦੇ। ਔਰ ਹੁਣ ਮੈਂ ਇਹ ਦੱਸਦਿਆਂ ਜਿਹਦਾ ਮੈਂ ਰੈਫਰੈਂਸ ਦਿੱਤਾ ਹੈ ਕਿ ਵੀ ਇੱਕ ਖਬਰ ਜਿਹੜੀ ਨਾਲ ਦੀ ਨਾਲ ਇੱਕ ਪਾਸੇ ਜੋ ਬਾਈਡਨ ਦਾ ਹੈ, ਔਰ ਜਿਵੇਂ 26 ਜੂਨ ਦੀ ਪ੍ਰੈਸ ਰਿਲੀਜ਼ ਹਿਊਮਨ ਰਾਈਟਸ ਕੌਂਸਲ ਦੀ ਜਨੀਵਾ ਤੋਂ ਹੈ, ਔਰ ਭਾਰਤੀ ਮੀਡੀਆ 'ਚ ਖਬਰ ਉਹਨਾਂ ਨੇ ਬਿਨਾਂ ਕਿਸੇ ਇਹਨੂੰ ਖਬਰ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਜੋਰਿਟੀ ਹਿੰਦੂਆਂ ਨੂੰ ਭਾਰਤ ਦਿਆਂ ਨੂੰ ਮੈਸੇਜ ਦੇ ਰਹੇ ਨੇ ਕਿ ਅਸੀਂ ਕਸ਼ਮੀਰੀਆਂ ਦਾ ਕੰਮ ਕਰ ਦਿੱਤਾ ਹੈ। ਹੁਣ ਇਹ ਜੰਮੂ ਕਸ਼ਮੀਰ ਜਿਹੜੀ ਹੈ ਸਟੇਟ ਆਉਣ ਵਾਲੇ ਸਾਲਾਂ 'ਚ ਮੁਸਲਿਮ ਮੈਜੋਰਿਟੀ ਸਟੇਟ ਨਹੀਂ ਰਹੇਗੀ। ਔਰ ਇਹ ਖਬਰ ਹੈ IAS officer among 25,000 people granted domicile certificates in Jammu and Kashmir। ਇਹ ਹੈਡਲਾਈਨ ਹੈ। नवीन कुमार चौधरी, a senior J&K cadre IAS officer from Bihar, is among the nearly 25,000 people who have been granted a domicile certificate, which allows non-locals to get a residency certificate for education, employment, and buying land in the Union Territory. Chaudhary became first IAS officer who has been granted the domicile certificate to be the resident of Jammu and Kashmir। So ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਇੱਕ ਬਿਹਾਰੀ ਨੂੰ ਚੁਣਿਆ। ਮੈਸੇਜ ਕਿਹਨੂੰ ਦੇ ਰਹੇ ਨੇ? ਬਿਹਾਰ ਦੇ ਵਿੱਚ ਵੀ ਚੋਣਾਂ ਨੇ, ਔਰ ਇਹ ਹਿੰਦੂ ਕਾਊ ਬੈਲਟ ਹੈ ਇਹਨਾਂ ਦੀ, यूपी ਔਰ ਬਿਹਾਰ, ਔਰ ਇਹ ਕਹਿ ਕੇ ਕਿ ਆ ਦੇਖੋ 25,000 ਅਸੀਂ ਵਾੜ ਦਿੱਤੇ ਨੇ ਦੂਜੇ ਲਿਆ ਕੇ, ਔਰ ਇਹ ਪਹਿਲਾ ਲੈਣ ਵਾਲਾ ਬਿਹਾਰੀ ਹੈ। ਔਰ ਜਿਹੜਾ ਇਹਨਾਂ ਦਾ ਸੀ ਮਿਸ਼ਨ ਪਹਿਲੇ ਦਿਨ ਤੋਂ, ਜਦੋਂ ਸ਼ਿਆਮਾ ਪ੍ਰਸਾਦ ਮੁਖਰਜੀ ਜਿਹੜਾ ਭਾਰਤੀ ਜਨਸੰਘ ਪਾਰਟੀ ਜਦੋਂ ਬਣਾਈ ਉਹਦਾ ਪਹਿਲਾ ਪ੍ਰੈਜ਼ੀਡੈਂਟ ਸੀ 1953 ਦੇ ਵਿੱਚ, ਜਿਹੜਾ ਫੋਰਸਫੁਲੀ ਜੰਮੂ ਕਸ਼ਮੀਰ 'ਚ ਵੜਨ ਦੀ ਕੋਸ਼ਿਸ਼ ਫੜਿਆ ਗਿਆ, ਕੁਝ ਦਿਨਾਂ ਬਾਅਦ ਰਿਹਾ ਹੋ ਕੇ ਉਹਦੀ ਮੌਤ ਹੋਈ। ਤੇ ਇਹੀ ਉਹਨਾਂ ਦੀ ਲਾਈਨ ਸੀ ਕਿ ਬਿਲਕੁਲ ਉਦੋਂ ਇਹ ਕਹਿੰਦੇ ਸੀ ਜੀ ਇਹ ਕਿੱਦਾਂ ਹੋ ਸਕਦਾ ਇੱਕ ਦੇਸ਼ ਦੇ ਵਿੱਚ 2 ਝੰਡੇ ਹੋਣ, 2 ਕਾਨੂੰਨ ਹੋਣ, ਇਹ ਹੋਏ। ਉਹਨਾਂ ਦਾ ਸੀ ਏਕ ਵਿਧਾਨ, ਏਕ ਪ੍ਰਧਾਨ, ਏਕ ਨਿਸ਼ਾਨ, ਇਹ ਉਹਨਾਂ ਦਾ ਨਾਰਾ ਸੀ। ਸੋ ਮੈਂ ਸਮਝਦਾ ਕਿ ਭਾਈ 1953 ਤੋਂ ਬਾਅਦ ਹੁਣ ਜਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਨੇ ਇਹ ਸਾਰਾ ਕੰਮ ਕਰ ਦਿੱਤਾ ਹੈ। ਔਰ ਇਸ ਖਬਰ ਦਾ ਵੇਰਵਾ ਹੈ, ਔਰ ਇਸ ਦੇ ਉੱਤੇ ਹੀ ਫਿਰ ਜਿਹੜੀ ਟਿੱਪਣੀ ਕੀਤੀ ਹੈ ਇਹਨੇ ਉਮਰ ਅਬਦੁੱਲਾ ਨੇ, ਉਹਨੇ ਨਾਲ ਦੀ ਨਾਲ ਹੀ ਤੇ ਟਵੀਟ ਕੀਤਾ ਹੈ, all our misgivings about the new domicile rules in Jammu and Kashmir are coming to the fore. We oppose the changes because we could see the nefarious design behind the changes. The people of Jammu and Kashmir on both sides of Pir Panjal mountains will be sufferers of these domicile rules। उन्होंने कहा जी ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਜਿਹੜੇ ਡੋਮਿਸਾਈਲ ਲਾਅ ਬਣੇ ਇਹ ਅਲਟੀਮੇਟਲੀ ਸਾਡੇ ਹੱਕਾਂ ਨੂੰ ਖੋਣ ਦੇ ਲਈ ਹੈ, ਔਰ ਇਹ ਸਾਹਮਣੇ ਆ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਪੀਰ ਪੰਜਾਬ ਦੇ ਦੋਵੇਂ ਪਾਸੇ ਦੇ ਜਿਹੜੇ ਨੇ ਲੋਕ ਇਸ ਦਾ ਦੇ ਨਾਲ ਸਫਰ ਕਰਨਗੇ। ਸੋ ਜ਼ਾਹਿਰ ਹੈ ਕਿ ਉਹ ਬਿਲਕੁਲ ਬੇਖੌਫ ਹੋ ਕੇ ਜਿਹੜੀ ਹੈ ਇਸ ਕਿਸਮ ਦੀਆਂ ਮਾਰੂ ਪਾਲਿਸੀਜ਼ ਜਿਹੜੀਆਂ ਉਹ ਲਾਗੂ ਕਰ ਰਹੇ ਨੇ। ਔਰ ਅਸੀਂ ਇਹ ਇੱਕ ਹੋਪ ਸਮਝਦੇ ਹਾਂ ਕਿ ਵੀ ਐਟਲੀਸਟ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜੇ ਜੋ ਬਾਈਡਨ ਜਿਹੜੇ ਨੇ ਉਹਨੂੰ ਆਪਣੀ ਪਾਲਿਸੀ ਸਟੇਟਮੈਂਟਸ ਦਿੰਦੇ ਨੇ, ਜਾਂ ਹਿਊਮਨ ਰਾਈਟ ਕਾਉਂਸਲ ਜਨੀਵਾ ਦੇ ਵਿੱਚ ਆਵਾਜ਼ ਚੁੱਕਦੀ ਹੈ, ਔਰ ਅਸੀਂ ਜਿਹੜੇ ਕਿ ਖੁਦ ਭਾਰਤ ਦੇ ਵਿੱਚ ਸਫਰ ਕਰ ਰਹੇ ਹਾਂ, ਆਪਣੀ ਕੌਮੀ ਆਜ਼ਾਦੀ ਲਈ ਲੜ ਰਹੇ ਹਾਂ, ਕਸ਼ਮੀਰੀਆਂ ਨੂੰ ਅਸੀਂ ਐਜ਼ ਏ ਮੋਟੀਵੇਸ਼ਨ, ਐਜ਼ ਏ ਇੰਸਪੀਰੇਸ਼ਨ ਆਪਣੀ ਸਮਝਦੇ ਹਾਂ, ਕਿਉਂਕਿ ਜਿਸ ਬਹਾਦਰੀ ਦੇ ਨਾਲ ਕਸ਼ਮੀਰੀ ਖੜੇ ਨੇ
ਔਰ ਜੇ ਇਵੇਂ ਹੀ ਉਹ ਖਲੋਤੇ ਰਹੇ ਔਰ ਜਿਸ ਤਰੀਕੇ ਦੇ ਨਾਲ ਅੱਜ ਭਾਰਤ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਵੀ ਆਈਸੋਲੇਟ ਹੋਇਆ ਹੈ, ਚਾਈਨਾ ਨੇ ਆਪਣਾ ਦਬਾਅ ਬਣਾਇਆ ਔਰ ਚਾਈਨੀਜ਼ ਡਿਪਲੋਮੈਟ ਨੇ ਇਸਲਾਮਾਬਾਦ ਦੇ ਵਿੱਚ ਕਿਹਾ ਸੀ ਕਿ ਭਾਈ ਜੇ ਗੱਲ ਇਹ ਜੰਗ ਵੱਲ ਗਈ, ਇਹਨਾਂ ਨੇ ਸਬਕ ਨਾ ਸਿੱਖਿਆ ਤੇ ਅਸੀਂ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਵਿੱਚ ਇੰਨੀ ਫੌਜ ਆਏਗੀ। ਸੋ ਜ਼ਾਹਿਰ ਹੈ ਕਿ ਬਹੁਤ ਕੁਝ ਬਦਲਣ ਜਾ ਰਿਹਾ ਹੈ ਔਰ ਇਸ ਸਾਰੇ ਦੇ ਵਿੱਚ ਜੇ ਜੋ ਬਾਈਡਨ ਦੀ ਲਾਈਨ ਔਰ ਹਿਊਮਨ ਰਾਈਟ ਕਾਉਂਸਲ ਦੀ ਲਾਈਨ ਕਸ਼ਮੀਰੀਆਂ ਦੇ ਮੁੱਢਲੇ ਹੱਕ, ਔਰ ਮੁੱਢਲਾ ਹੱਕ ਜਦੋਂ ਅਸੀਂ ਕਹਿੰਦੇ ਆ ਇਹਦੇ ਚ ਇਹ ਮੰਗ ਨਹੀਂ ਹੈ ਹੁਣ ਕਿ ਜੀ ਆਰਟੀਕਲ 370 ਵਾਪਸ ਲਿਆਓ, ਉਹਨੂੰ ਕਸ਼ਮੀਰ ਨੂੰ ਜੰਮੂ ਕਸ਼ਮੀਰ ਵਾਪਸ ਸਟੇਟ, ਉਹ ਲੰਘ ਗਿਆ, ਖਤਮ ਹੋ ਗਿਆ ਕੰਮ। ਜਿਵੇਂ ਪਹਿਲੇ ਦਿਨ ਤੋਂ ਹੀ ਇਹ ਰਿਜ਼ੋਲਵ ਸੀ ਕਸ਼ਮੀਰੀਆਂ ਦਾ ਕਿ ਭਾਈ ਔਰ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਕਿ ਜੰਮੂ ਕਸ਼ਮੀਰ ਦੇ ਲੋਕ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਨਾਲ ਇਹ ਫੈਸਲਾ ਕਰਨਗੇ ਕਿ ਉਹਨਾਂ ਨੇ ਕਿੱਧਰ ਜਾਣਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇੰਟਰਨੈਸ਼ਨਲੀ ਐਟਲੀਸਟ ਇਸ ਦੇ ਉੱਤੇ ਕੰਸੈਂਸਸ ਬਣੇਗੀ ਆਉਣ ਵਾਲੇ ਪੀਰੀਅਡ। ਔਰ ਜੇ ਚਾਈਨਾ ਨੇ ਸੱਚਮੁੱਚ ਅਸਰਟ ਕੀਤਾ ਜਿਵੇਂ ਉਹ ਕਰ ਰਿਹਾ ਤੇ ਫਿਰ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਜਿਹੜਾ ਹੈ ਉਹ ਭੱਜਦਿਆਂ ਰਾਹ ਨਹੀਂ ਮਿਲੇਗਾ। ਸੋ ਹੋਪਫੁਲੀ ਜੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਇੰਟਰਨੈਸ਼ਨਲ ਪਲੇਟਫਾਰਮ ਤੇ ਆਂਦੀ ਹੈ, ਭਾਰਤ ਐਕਸਪੋਜ਼ ਹੋ ਰਿਹਾ ਹੈ, ਇਹਨਾਂ ਦੀ ਸੂਡੋ ਡੈਮੋਕ੍ਰੇਸੀ ਜਿਹੜਾ ਇਹਨਾਂ ਦੇ ਝੂਠ ਦਾ ਇਹ ਸਾਰਾ ਇੱਕ ਪਲੰਦਾ ਬੰਨਿਆ ਹੋਇਆ ਸੀ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਨਾਂ ਥੱਲੇ, ਘੱਟੋ ਘੱਟ ਉਸ ਦਾ ਪੋਲ ਚੰਗੀ ਤਰ੍ਹਾਂ ਖੁੱਲ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵੀਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।